जी ओवर टू डॉक्टर साहब। मैं ते रिसाइट कर दी सी इस वास्ते, हुण तुसी पढ़ो। अच्छा जी, चलो मैं स्टार्ट कर देना फिर। हाँ जी, अज जैसी अगला बात कर रहे हैं जी, सुल्तान बाहू नता। सीने विच मकाम है कहंदा, मुर्शद गल सुझाई हूँ, ऐहो सा जो आवे जावे, होर नहीं शै काई हूँ, ऐस नू इसमें आजम आखन, ऐहो सर इलाही हूँ, ऐहो मौत हयाती बाहू, ऐहो भेद इलाही हूँ। मैं पढ़ देना, पढ़ते जाओ बगैर सीने सीने विच मुकाम है कहंदा, मुर्शद गल सुझाई हूँ, एहो सा जो आवे जावे, होर नहीं शै काई हूँ, इसनू इस्मुल आजम आखन, एहो सिर इलाही हूँ, एहो मौत हयाती बाहू, एहो भेद इलाही हूँ। हाँ जी मैं पढ़ देनी है। हाँ जी मैं पढ़। हाँ पढ़ो अमरदीप, अमरप्रीत करो प्लीज। नहीं मैम तुम कोई नहीं पढ़ो प्लीज। प्लीज। हाँ जी, सीने विच मकाम है एदा, मुर्शद गल सुझाई हूँ, एहो सा जो आवे जावे, और नहीं शिकाई हूँ, इसनू इसमें आजम आखन, एहो सबे इलाही हूँ, एहो मौत हयाती बाहू, एहो भेद इलाही हूँ। हाँ जी। हाँ जी मैं बोल देनी है जी। सीने विच मुकाम है कहंदा, मुर्शद गल सुझाई हूँ, एहो सा जो आवे जावे, होर नहीं शै काई हूँ, इसनू इसमें आजम आखन, एहो सिर इलाही हूँ, एहो मौत हयाती बाहू, एहो पेट इलाही हूँ। अच्छा जी मैं पढ़नी है। सीने विच मकाम है कहंदा, मुर्शद गल सुझाई हूँ, एहो साह जो आवे जावे, होर नहीं शै काई हूँ, ऐसनू इसमें आजम आखन, एहो सबे इलाही हूँ, एहो मौत हयाती बाहू, एहो भेद इलाही हूँ। अच्छा जी अगे मैं पढ़ देना जी। सीने विच मुकाम है कहंदा, मुर्शद गल सुझाई हूँ, एहो सा जो आवे जावे, होर नहीं शैकाई हूँ, इसनू इस्मुल आजम आखन, एहो सिर इलाही हूँ, एहो मौत हयाती बाहू, एहो भेद इलाही हूँ। कोई रह गया? अस्सलाम वालेकुम। मैं पढ़दा डॉक्टर साहब जी पढ़ो। सीने विच मुकाम है कहंदा, मुर्शिद गल समझाई हूँ, एहो सा जो आवे जावे, और नहीं शिकाई हूँ, ऐसनू इसमें आजम आखन, एहो सिर इलाही हूँ, एहो मौत हयाती बाहू, एहो भेद इलाही हूँ। ठीक है जी। मंजूर साहब एक लफ्ज मैनू साफ नहीं होया, इसनू इसमें आजम आखन, एहो उसके बाद की है सबे इलाही हूँ या एहो सिर इलाही हूँ। सिर जेड़ा ना ये फारसी का लफ्ज है, ਇਹਦਾ मतलब है राज भेद। अच्छा। सीने विच मुकाम है कहंदा, कहंदा मतलब सीने विच केदा, कौन रहिंदा है। मुर्शिद गल सुझाई हूँ, मुर्शिद ने एक गल सुझाई है,
ਮੁਰਸ਼ਿਦ ਨੇ ਇਸ ਗੱਲ ਵੱਲ ਹਿੰਟ ਕੀਤਾ ਹੈ। ਅੱਛਾ, ਇੱਥੇ ਸਮਝਾਈ ਨਹੀਂ ਹੈਗਾ, ਸਮਝਾਈ ਨਹੀਂ ਤਾਂ ਮਤਲਬ ਹੈ ਕਿ ਉਹਨੇ ਲੈਕਚਰ ਦਿੱਤਾ ਹੈ, ਉਹਨੇ ਦੱਸਿਆ ਹੈ, ਲੇਕਿਨ ਇਹ ਬਹੁਤ ਸਟਲ ਫਰਕ ਹੈ ਸੁਝਾਈ ਔਰ ਸਮਝਾਈ 'ਚ। ਸੁਝਾਈ ਦਾ ਮਤਲਬ ਹੈ ਕਿ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਯਾਰ ਇਹ ਵੀ ਦੇਖਾਂ ਜ਼ਰਾ ਇੱਧਰ ਵੀ, ਮਤਲਬ ਇਹ ਹੁੰਦਾ ਹੈ ਕਿ ਮੈਨੂੰ ਵੀ ਪੂਰਾ ਨਹੀਂ ਪਤਾ, ਜਾਂ ਮਤਲਬ ਮੈਂ ਦੱਸ ਨਹੀਂ ਸਕਦਾ ਜਾਂ ਦੱਸਣਾ ਨਹੀਂ ਚਾਹੁੰਦਾ, ਤੁਸੀਂ ਸੋਚੋ ਜ਼ਰਾ। ਸੁਝਾਉਣ ਦਾ ਮਤਲਬ ਇਹ ਹੁੰਦਾ ਹੈ। ਇਹ ਉਹ ਸਾਹ ਜੋ ਆਵੇ ਜਾਵੇ, ਇਹ ਪਹਿਲੇ ਦੇ ਵਿੱਚ ਮੁਰਸ਼ਿਦ ਇੱਕ ਪਹਿਲੇ ਦੇ ਵਿੱਚ ਸਵਾਲ ਸੀਗਾ, ਦੂਜੀ ਜਿਹੜੀ ਲਾਈਨ ਹੈ ਉਹ ਜਵਾਬ ਹੈ। ਇਹੋ ਸਾਹ ਜੋ ਆਵੇ ਜਾਵੇ ਹੋਰ ਨਹੀਂ ਸ਼ੈਕਾਈ। ਇਹ ਜਿਹੜਾ ਬੰਦੇ ਦੇ ਅੰਦਰ ਸਾਹ ਆਉਂਦਾ ਤੇ ਜਾਂਦਾ ਹੈ, ਇਹੋ ਹੀ ਹੈ ਸਾਰਾ ਕੁਝ, ਹੋਰ ਕੋਈ ਸ਼ੈ ਨਹੀਂ ਹੈਗੀ ਇਸ ਤੋਂ ਵੱਖ। ਮਤਲਬ ਇਹ ਕਹਿ ਕੇ ਤੇ ਜਿਹੜੀ ਸਾਰੀ ਆਈਡੀਅਲਿਸਟਿਕ ਫਿਲਾਸਫੀ ਹੈ ਉਹਨੂੰ ਸੁਲਤਾਨ ਬਾਹੂ ਡੀਕਨਸਟਰਕਟ ਕਰ ਰਹੇ ਨੇ। ਇਹੋ ਸਾਹ ਜੋ ਆਵੇ ਜਾਵੇ ਹੋਰ ਨਹੀਂ ਸ਼ੈਕਾਈ ਹੂ, ਇਸ ਨੂੰ ਇਸਮੇ ਆਜ਼ਮ, ਇਸਮ ਦਾ ਮਤਲਬ ਹੁੰਦਾ ਹੈ ਨਾਂ, ਤੇ ਆਜ਼ਮ ਦਾ ਮਤਲਬ ਹੁੰਦਾ ਹੈ ਉੱਚਾ ਵੱਡਾ। ਇਹ ਟਰਮ ਵੀ ਹੈ ਇਸਮੇ ਆਜ਼ਮ, ਕਿ ਜਿਹੜੇ ਇਬਾਦਤ ਦੇ ਨਾਲ ਉਹਨੂੰ ਇਸਮ ਨੂੰ ਪਕਾਉਂਦੇ ਨੇ। ਇਹੋ ਸਿਰੇ ਇਲਾਹੀ, ਇਹ ਜਿਹੜਾ ਸਾਹ ਦਾ ਆਉਣਾ ਜਾਣਾ ਹੈ, ਇਹੋ ਹੀ ਇਲਾਹੀ ਭੇ ਰਾਜ਼ ਹੈ, ਯਾਨੀ ਰੱਬ ਦਾ ਰਾਜ਼ ਇਹੋ ਹੀ ਹੈ। ਇਹੋ ਮੌਤ ਹਯਾਤੀ ਬਾਹੂ, ਇਹੋ ਹੀ ਮੌਤ ਹੈ, ਇਹਦੇ ਨਾਲ ਹੀ ਹਯਾਤੀ ਹੈ। ਇਹੋ ਭੇਤ ਇਲਾਹੀ, ਇਹ ਤੇ ਸਾਫ਼ ਹੀ ਹੈ। ਸੋ ਇਹਦੇ ਵਿੱਚ ਜਿਹੜੀ ਲਾਈਨ ਹੈ ਉਹ ਹੈ, ਇਹੋ ਸਾਹ ਜੋ ਆਵੇ ਜਾਵੇ ਹੋਰ ਨਹੀਂ ਸ਼ੈਕਾਈ। ਚਲੋ ਮੈਂ ਸ਼ੁਰੂ ਕਰ ਦੇਣੀ। ਸੀਨੇ ਵਿੱਚ ਮੁਕਾਮ ਹੈ ਕਹਿੰਦਾ ਮੁਰਸ਼ਦ ਗੱਲ ਸੁਝਾਈ ਹੋ। ਸੀਨੇ ਦੇ ਅੰਦਰ ਦਿਲ ਹੈ, ਔਰ ਦਿਲ ਦੇ ਅੰਦਰ ਜਿਹੜੇ ਨਾ ਇਨਸਾਨ ਦੇ ਬੜੀਆਂ ਸੋਚਾਂ, ਗੱਲਾਂ, ਖਿਆਲਾਤ, ਮੁਹੱਬਤਾਂ, ਨਫ਼ਰਤਾਂ, ਗੁੱਸੇ, ख्वाब, ਲੜਾਈ, ਮੁਹੱਬਤ, ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ। ਸੀਨੇ ਵਿੱਚ ਮੁਕਾਮ ਹੈ ਕਹਿੰਦਾ ਮੁਰਸ਼ਦ ਗੱਲ ਸੁਝਾਈ ਹੋ। ਸੁਝਾਈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਸੁਝਾਈ ਹੁੰਦੀ ਹੈ ਕਿ ਸੁਝਾਣਾ ਮਤਲਬ ਸਮਝ, ਔਰ ਉਹਨੂੰ ਆਪਣੀ ਥਾਟ ਪ੍ਰੋਸੈਸ ਹੈ ਸਮਝਾਣਾ, ਜਿਹੜਾ ਉਹ ਅਸਰਟਿਵ ਹੈ। ਤੇ ਸੀਨੇ ਵਿੱਚ ਮੁਕਾਮ ਹੈ ਕਹਿੰਦਾ ਮੁਰਸ਼ਦ ਗੱਲ ਸੁਝਾਈ ਹੋ, ਕਿ ਮੇਰੇ ਸੀਨੇ 'ਚ ਕਿਹਦਾ ਮੁਕਾਮ ਹੋਣਾ ਚਾਹੀਦਾ। ਮੇਰਾ ਮੁਰਸ਼ਦ ਜਿਹਨੂੰ ਮੈਂ ਸਮਝਣਾ ਉਹ ਹੀ ਹੈ ਜਿਹਨੇ ਮੈਨੂੰ ਇਹ ਗੱਲ ਦੱਸੀ ਹੈ ਕਿ ਉਹਦੇ ਵਿੱਚ ਕਿਹਦਾ ਮੁਕਾਮ ਹੋਣਾ ਚਾਹੀਦਾ, ਕਿਸ ਦੁਨੀਆ ਦਾ, ਜਾਂ ਅੱਲਾ ਦਾ, ਜਾਂ ਦੁਨੀਆਦਾਰੀ ਦਾ, ਜਾਂ ਆਪਣਾ ਫਕੀਰ ਹੋਣ ਦਾ, ਜਾਂ ਕੀ ਚੀਜ਼ ਹੋਣੀ ਚਾਹੀਦੀ ਹੈ। ਮੁਰਸ਼ਦ ਗੱਲ ਸੁਝਾਈ ਹੋ, ਮੁਰਸ਼ਦ ਨੇ ਇਹੀ ਗੱਲ ਸੀ ਜਿਹੜੀ ਸਭ ਤੋਂ ਔਖੀ, ਮੈਨੂੰ ਸਮਝ ਨਹੀਂ ਸੀ ਆਉਂਦੀ, ਉਹ ਸਮਝਾ ਦਿੱਤੀ ਹੈ। ਔਰ ਉਸ ਤੋਂ ਅੱਗੇ ਫਿਰ ਉਹਦੀ ਉਹ ਇਹ ਵਜ਼ਾਹਤ ਕਰਦੇ ਨੇ ਕਿ ਉਹਦਾ ਜਿਹੜਾ ਮੁਕਾਮ ਹੈ ਉਹਦੇ ਵਿੱਚ ਉਹਦਾ ਹੀ ਇਹੋ ਸਾਹ ਜੋ ਆਵੇ ਜਾਵੇ ਹੋਰ ਨਹੀਂ ਸ਼ੈਕਾਈ ਹੋ। ਤੇ ਉਹ ਸਮਝਣ ਤੋਂ ਬਾਅਦ ਫਿਰ ਮੈਨੂੰ ਇਹ ਵੀ ਸਮਝ ਆ ਗਈ ਕਿ ਜਿਹੜਾ ਕਲਬੂਤ ਹੈ ਬੰਦੇ ਦਾ, ਇਹ ਸਿਰਫ ਇੰਨਾ ਹੀ ਹੈ ਜਿੰਨਾ ਇਹਦੇ 'ਚ ਸਾਹ ਆਉਂਦਾ ਔਰ ਜਾਂਦਾ। ਔਰ ਜਿਸ ਤਰ੍ਹਾਂ ਮਾਡਰਨ ਟਰਮ ਵਿੱਚ ਇੱਕ ਬਿਜਲੀ ਦਾ ਸਵਿਚ ਹੁੰਦਾ, ਕੰਪਿਊਟਰ ਨੂੰ ਸ਼ਟ ਆਫ ਕਰ ਦਿੰਦਾ। ਇਹ ਸਾਹ ਆ ਰਿਹਾ ਤੇ ਜਾ ਰਿਹਾ, ਜਾਂ ਇੱਕ ਸੈਕਿੰਡ ਵਿੱਚ ਨਹੀਂ ਆਇਆ ਤੇ ਉਹਦਾ ਕੁਝ ਨਹੀਂ, ਕਲਬੂਤ ਜਿਹੜਾ ਉਹ ਠੰਡਾ ਹੋ ਜਾਂਦਾ। ਇਸ ਨੂੰ ਇਸਮੁਲ ਆਜ਼ਮ ਆਖਣ, ਇਹੋ ਸਿਰ ਇਲਾਹੀ ਹੋ। ਤੇ ਬੜੇ ਫਿਲਾਸਫਰ, ਬੜੇ ਦਾਨਿਸ਼ਵਰ, ਬੜੇ ਲੋਕ ਜਿਹੜੇ ਨੇ ਨਾ, ਉਹ
ਇਸ ਮੁਲਾਜ਼ਮ ਨੂੰ ਲੱਭਣ ਦੇ ਪਿੱਛੇ ਰਹੇ ਔਰ ਸਿਰ ਇਲਾਹੀ ਨੂੰ ਲੱਭਦੇ ਰਹੇ ਕਿ ਇਹ ਜਿਹੜਾ ਕਾਇਨਾਤ ਬਣਾਉਣ ਦਾ ਰਾਜ਼ ਹੈ ਕੀ ਹੈ, ਮਨੂ ਬਣਾਉਣ ਦਾ ਰਾਜ਼ ਕੀ ਹੈ, ਇਨਸਾਨ ਨੂੰ ਬਣਾਉਣ ਦਾ ਰਾਜ਼ ਕੀ ਹੈ, ਇਨਸਾਨ ਦੇ ਆਉਣ ਦਾ ਮਕਸਦ ਕੀ ਹੈ। ਤੇ ਇਸ ਮੁਲਾਜ਼ਮ ਉਹ ਇਸਮ ਹੈ ਜਿਹੜਾ ਬੰਦਾ ਜਦੋਂ ਪੜ੍ਹ ਲੇ ਤੇ ਉਹਦੀ ਜਿਹੜੀ ਵੀ ਉਹ ਕੰਮ ਕਰਨਾ ਚਾਹੇ ਜਾਂ ਜਿਹੜੀ ਕੋਈ ਚੀਜ਼ ਹਾਸਲ ਕਰਨਾ ਚਾਹੇ ਉਹਨੂੰ ਹੋ ਜਾਂਦੀ ਹੈ। ਤੋ ਕਹਿੰਦੇ ਇਸ ਨੂੰ ਇਸ ਮੁਲਾਜ਼ਮ ਆਖਣ ਇਹੋ ਸਿਰ ਇਲਾਹੀ ਹੋ, ਜਿਹੜੀ ਉਹ ਮੁਰਸ਼ਦ ਨੇ ਮੇਰੇ ਦਿਲ 'ਚ ਗੱਲ ਸੁਝਾਈ ਦਿੱਤੀ ਹੈ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹੋ ਹੀ ਉਹ ਇਸ ਮੁਲਾਜ਼ਮ ਹੈ ਔਰ ਇਹੀ ਉਹ ਕਾਇਨਾਤ ਦੀ ਤਖਲੀਕ ਦਾ ਰਾਜ਼ ਹੈ। ਇਹੋ ਹੀ ਮੌਤ ਹਯਾਤੀ ਬਾਹੂ, ਇਹੋ ਹੀ ਭੇਤ ਇਲਾਹੀ ਹੋ। ਤੇ ਇਹੋ ਹੀ ਮੌਤ ਹਯਾਤੀ ਉੱਤੇ ਤੇ ਕਾਇਨਾਤ ਦੀ ਗੱਲ ਹੈ, ਥੱਲੇ ਜਿਹੜੀ ਆ ਉਹ ਬੰਦੇ ਦੇ ਕਲਬੂਤ ਦੀ ਗੱਲ ਹੈ ਕਿ ਜਿਹੜਾ ਉਹਦਾ ਕਲਬੂਤ ਹੈ ਉਹਦੀ ਹੋਣ ਦੀ ਔਰ ਨਾ ਹੋਣ ਦੀ ਜਿਹੜਾ ਭੇਦ ਹੈ, ਔਰ ਜਿਹੜਾ ਇਹੋ ਹੀ ਮੌਤ ਹਯਾਤੀ ਬਾਹੂ, ਇਹੀ ਜ਼ਿੰਦਗੀ ਔਰ ਮੌਤ ਹੈ ਕਲਬੂਤ ਦੀ ਔਰ ਇਹੋ ਹੀ ਜਿਹੜਾ ਨਾ ਕਾਇਨਾਤ ਦੇ ਬਣਾਉਣ ਵਾਲੇ ਦਾ ਜਾਂ ਇਹੋ ਹੀ ਕੁਦਰਤ ਦਾ ਰਾਜ਼ ਵੀ ਇਹੋ ਹੀ ਹੈ, ਕੁਦਰਤ ਦਾ ਭੇਦ ਵੀ ਇਹੋ ਹੀ ਹੈ। ਤੇ ਮੁਖਤਸਰ ਇਹ ਕਿ ਸੀਨੇ ਵਿੱਚ ਮੁਕਾਮ ਹੈ ਕਹਿਣ ਦਾ ਮੁਰਸ਼ਦ ਗੱਲ ਸੁਝਾਈ ਹੋ। ਹੁਣ ਮਾਡਰਨ ਸਾਈਕੋਲੋਜੀ ਵਿੱਚ ਵੀ ਇਹੀ ਚੀਜ਼ਾਂ ਡਿਸਕਸ ਹੋ ਰਹੀਆਂ ਕਿ ਦਿਲ ਜਿਹੜਾ ਉਹ ਸਾਫ਼ ਹੋਣਾ ਚਾਹੀਦਾ, ਤੇ ਇਹੀ ਇੱਥੇ ਉਹਨਾਂ ਨੇ ਗੱਲ ਕੀਤੀ ਹੈ ਕਿ ਉਸ ਦਿਲ ਵਿੱਚ ਕਿਹਦਾ ਮੁਕਾਮ ਹੋਣਾ ਚਾਹੀਦਾ ਹੈ, ਉਹਦੀ ਡਾਇਰੈਕਸ਼ਨ ਕੀ ਹੋਣੀ ਚਾਹੀਦੀ। ਜਿਹੜੀਆਂ ਡਿਸਟਰੈਕਸ਼ਨ ਹੈ, ਜਿਹੜੀਆਂ ਚੀਜ਼ਾਂ ਤੁਹਾਨੂੰ ਤਕਲੀਫ ਦਿੰਦੀਆਂ ਨੇ, ਜਿਹੜੀਆਂ ਅਜ਼ੀਅਤ ਦਿੰਦੀਆਂ ਨੇ, ਜਿਹੜੀਆਂ ਮੁਆਸ਼ਰੇ ਨੂੰ ਅਜ਼ੀਅਤ ਦਿੰਦੀਆਂ, ਜਿਹੜੀਆਂ ਕਾਇਨਾਤ ਵਿੱਚ ਅਜ਼ੀਅਤ ਦਾ ਬਾਇਸ ਬਣਦੀਆਂ, ਕਾਇਨਾਤ ਦੀ ਡਿਸਟਾਰਸ਼ਨ ਦਾ ਬਾਇਸ ਬਣਦੀਆਂ, ਡਿਸਟਰਕਸ਼ਨ ਦਾ ਬਾਇਸ ਬਣਦੀਆਂ, ਉਹ ਨਹੀਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਹੋਣੀ ਕੀ ਚਾਹੀਦੀ ਹੈ ਉਹ ਮੇਰੇ ਮੁਰਸ਼ਦ ਨੇ ਮੈਨੂੰ ਸਮਝਾ ਦਿੱਤੀ। ਉਸ ਤੋਂ ਬਾਅਦ ਮੈਨੂੰ ਹਰ ਚੀਜ਼ ਦੀ ਸਮਝ ਆ ਗਈ ਕਿ ਦੁਨੀਆ ਕਿਉਂ ਬਣੀ ਹੈ, ਇਸ ਮੁਲਾਜ਼ਮ ਕੀ ਹੈ, ਅੱਲਾ ਦਾ ਭੇਦ ਕੀ ਹੈ, ਜ਼ਿੰਦਗੀ ਦਾ ਭੇਦ ਕੀ ਹੈ ਔਰ ਮੌਤ ਦਾ ਭੇਦ ਕੀ ਹੈ। ਜੀ ਡਾਕਟਰ ਸਾਹਿਬ। ਹਾਂਜੀ, ਮੈਂ ਕੋਸ਼ਿਸ਼ ਕਰਾਂ ਜੀ। ਐਕਸਕਿਊਜ਼ ਮੀ। ਇਹ ਮੈਨੂੰ ਬੈਤ ਬੜੀ ਪਸੰਦ ਆਈ ਐਕਚੁਅਲੀ। ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਇੱਕ ਇਹ ਦੋ ਜਹਾਨ ਦਾ ਤਸੱਵੁਰ ਹੈ ਉਹਨੂੰ ਰੱਦ ਕੀਤਾ ਗਿਆ। ਜਿਹੜਾ ਇੱਕ ਆਰਗੇਨਾਈਜ਼ਡ ਰਿਲੀਜਨ ਨੂੰ ਇਸ ਬੈਤ ਦੇ ਵਿੱਚ ਬਿਲਕੁਲ ਨਿਖੇੜਿਆ ਗਿਆ, ਕਿਉਂਕਿ ਦ ਮੋਸਟ ਅਟਰੈਕਟਿਵ ਕਮੋਡਿਟੀ ਜਿਹੜੀ ਆਰਗੇਨਾਈਜ਼ਡ ਰਿਲੀਜਨ ਦੇ ਕੋਲ ਹੁੰਦੀ ਹੈ ਵੇਚਣ ਲਈ, ਉਹ ਹੈ ਕਿ ਕਨਸੈਪਟ ਆਫ ਆਫਟਰ ਲਾਈਫ, ਕਿ ਜੇ ਤੁਸੀਂ ਇਹ ਕਰੋਗੇ ਤੇ ਤੁਹਾਨੂੰ ਬਹਿਸ਼ਤ ਮਿਲੇਗਾ ਜਾਂ ਤੁਹਾਨੂੰ ਜਿਹੜੀ ਹੈਗੀ ਆ ਤੁਸੀਂ ਮਤਲਬ ਕਿ ਹਮੇਸ਼ਾ ਲਈ ਜ਼ਿੰਦਾ ਰਹੋਗੇ, ਜਾਂ ਤੁਹਾਨੂੰ ਦਿਸ ਕਨਸੈਪਟ ਆਫ ਆਫਟਰ ਲਾਈਫ ਜਿਹੜਾ ਹੈਗਾ ਉਹਦੇ ਦੇ ਉੱਤੇ ਇਹਨੇ ਉਸ ਤਸੱਵੁਰ ਦੇ ਉੱਤੇ ਇਹਨੇ ਚੋਟ ਮਾਰੀ। ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ। ਤੇ ਦਿਸ ਇਜ਼ ਮਤਲਬ ਕਿ ਬਹੁਤ ਹੀ ਇਹਨੇ ਆਰਗੇਨਾਈਜ਼ਡ ਰਿਲੀਜਨ ਨੂੰ ਇਸ ਗੱਲ ਤੇ ਨਖੇੜਿਆ ਕਿ ਦੈਟਸ ਆਲ ਦੇ ਹੈਵ ਟੂ ਸੈਲ ਟੂ ਯੂ। ਸੋ ਇਹ ਹੁਣ ਇਸ ਵਕਤ ਕਹਿੰਦਾ ਹੈ ਕਿ ਵੀ ਗ੍ਰੈਬ ਦ ਮੂਮੈਂਟ, ਜੋ ਵੀ ਹੈ ਇਹੀ ਪਲ ਹੈਗਾ, ਗ੍ਰੈਬ ਦ ਮੂਮੈਂਟ, ਉਹ ਕਹਿ ਰਿਹਾ। ਤੇ ਅਸੀਂ ਇੱਕ ਹੋਰ ਇਹ ਕਹਿੰਦਾ ਹੈਗਾ ਕਿ ਵੀ ਨਾ ਇਹ ਜਿਹੜੀ ਇਹ ਮੌਤ ਹਯਾਤੀ ਸਾਰਾ ਕੁਝ ਇਹਦਾ ਵੀ ਇੱਕ ਰਾਜ਼ ਇਹੀ ਦੱਸਦਾ ਕਿ ਅਸੀਂ ਐਟ ਅ ਸੈਲੂਲਰ ਜਾਂ ਈਵਨ ਐਟ ਐਨ ਐਲੀਮੈਂਟਲ ਲੈਵਲ ਵਿੱਚ ਸਿਰਫ ਫਾਰਮ ਬਦਲਦੇ ਹਾਂ, ਆਕਾਰ ਹੀ ਬਦਲ ਰਹੇ ਹਾਂ। ਅਦਰਵਾਈਜ਼ ਤੇ ਸਾਰੀ ਇੱਕ ਕੰਟੀਨਿਊਏਸ਼ਨ ਹੀ ਚੱਲ ਰਹੀ ਹੈ, ਜਿਹੜੀ ਲਾਅ ਆਫ ਨੇਚਰ ਦੇ ਤਹਿਤ ਅਸੀਂ ਸਿਰਫ ਇੱਕ ਕੰਟੀਨਿਊਏਸ਼ਨ 'ਚ ਹੀ ਹੈਗੇ ਹਾਂ। ਸੋ ਇਹਦੇ ਵਿੱਚ ਜਿਸ ਤਰ੍ਹਾਂ ਇਹ ਕਹਿੰਦੇ ਨਾ ਮੌਤ, ਮਤਲਬ ਕਿ ਹਾਂਜੀ ਇਹੋ ਮੌਤ ਹਯਾਤੀ ਬਾਹੂ। ਸੋ ਇਹਦੇ 'ਚ ਮੈਨੂੰ ਲੱਗਦਾ ਇਹਨਾਂ ਨੇ ਇਸ ਗੱਲ ਨੂੰ ਆਖਿਆ। ਸੋ ਅਗੇਨ ਜਿਹੜੀ ਕਹਿ ਰਹੇ ਨੇ ਨਾ ਮੁਰਸ਼ਦ ਗੱਲ ਸਮਝਾਈ ਹੋ, ਉਹ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਸੁਝਾਈ ਹੋ, ਰਾਈਟ। ਮੈਨੂੰ ਉਹੀ ਲੱਗਦਾ ਕਿ ਵੀ ਇਸ ਜਗ੍ਹਾ ਤੇ ਉਹ ਇਹ ਕਹਿ ਰਹੇ ਨੇ ਕਿ ਵੀ ਮੈਨੂੰ ਮੇਰੇ ਮੁਰਸ਼ਦ ਨੇ ਇਸ ਕਾਬਿਲ ਬਣਾਇਆ ਹੈ ਕਿ ਮੈਂ ਇਸ ਰਾਜ਼ ਨੂੰ, ਜਿਹੜਾ ਅੱਗੇ ਰਾਜ਼ ਕਹਿੰਦਾ ਆ ਕਿ ਇਹ ਰਾਜ਼ੇ ਇਲਾਹੀ ਜੋ ਵੀ ਹੈ, ਇਸ ਨੂੰ ਮੈਂ ਸਮਝ ਸਕਾਂ। ਸੋ ਆਈ ਥਿੰਕ ਦਿਸ ਇਜ਼ ਮੈਂ ਹਾਲੇ ਤੇ ਜਿੰਨੀਆਂ ਵੀ ਮੈਂ ਬੈਤਾਂ ਅਸੀਂ ਪੜ੍ਹੀਆਂ ਨੇ, ਮੈਨੂੰ ਲੱਗਦਾ ਇਹਦੇ ਵਿੱਚ ਇਹ ਸਭ ਤੋਂ ਸਟਰੋਂਗੈਸਟ ਸੱਟ ਮਾਰੀ ਹੈਗੀ ਹੈ ਆਰਗੇਨਾਈਜ਼ਡ ਰਿਲੀਜਨ ਨੂੰ, ਸੁਲਤਾਨ ਬਾਹੂ ਨੇ ਇਸ ਬੈਤ ਦੇ ਵਿੱਚ। ਪਸੰਦ ਆਈ। ਥੈਂਕ ਯੂ ਸਰ।
ਹਾਂਜੀ, ਮੈਂ ਅੱਗੇ ਥੋੜੀ ਜਿਹੀ ਗੱਲ ਕਰ ਸਕਦਾ ਕਿ ਸੀਨੇ ਵਿੱਚ ਮਕਾਮ ਹੈ ਕਹਿੰਦਾ, ਸੀਨੇ ਤੋਂ ਮੇਰੇ ਖਿਆਲ ਕਿ ਸਾਡੀ ਫਿਜ਼ੀਕਲ ਬਾਡੀ ਜਿਹੜੀ ਆ ਉਹਦੇ ਬਾਰੇ ਗੱਲ ਹੋ ਰਹੀ ਹੈ। ਉਹਦੇ ਵਿੱਚ ਕਿਸ ਚੀਜ਼ ਦਾ ਵਾਸਾ ਹੈ, ਜਿਹੜੀ ਕਿ ਫਿਜ਼ੀਕਲ ਬਾਡੀ ਹੈ ਉਹਦੀ ਗੱਲ ਕਰ ਰਹੇ ਹਾਂ ਅਸੀਂ। ਕਿਹੜੀ ਕੋਈ ਚੀਜ਼ ਹੈ, ਕਿਹੜੀ ਸ਼ੈ ਹੈ ਉਹਦੇ ਵਿੱਚ ਜਿਸ ਦੇ ਨਾਲ ਸਾਹ ਚੱਲ ਰਹੇ ਨੇ। ਸਾਹ ਚੱਲਣ ਦਾ ਮਤਲਬ ਜ਼ਿੰਦਗੀ ਚੱਲ ਰਹੀ ਹੈ। ਜ਼ਿੰਦਗੀ ਤੇ ਮੇਰਾ ਖਿਆਲ ਹੈ ਇੱਥੇ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਜਿਹਦੇ ਨਾਲ ਸਾਹ ਚੱਲ ਰਹੇ ਨੇ ਉਹ ਇੱਕ ਰੀਅਲਿਸਟਿਕ ਚੀਜ਼ ਹੈ। ਉਤੋਂ ਬਰਥ ਤੋਂ ਪਹਿਲਾਂ ਜੋ ਹੋਇਆ ਜਾਂ ਮੌਤ ਤੋਂ ਬਾਅਦ ਦੀਆਂ ਜੋ ਗੱਲਾਂ ਨੇ ਹਾਈਪੋਥੈਟੀਕਲ ਨੇ ਸਾਰੀ। ਰੀਅਲਿਸਟਿਕ ਜਿਹੜੀ ਗੱਲ ਹੈ ਉਹ ਜ਼ਿੰਦਗੀ ਹੈ ਜਿਹੜੀ ਸਾਹ ਦੇ ਨਾਲ ਚਲਦੀ ਹੈ। ਉਹ ਇੱਕ ਐਸੀ ਸ਼ਕਤੀ ਜਾਂ ਤਾਕਤ ਹੈ ਜਿਸ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ। ਮੈਨੂੰ ਇਹ ਸਮਝ ਲੱਗੀ ਆ। ਔਰ ਜਿੱਦਾਂ ਬੀਬਾ ਜੀ ਨੇ ਵੀ ਕਿਹਾ ਕਿ ਮੌਤ ਤੇ ਹਯਾਤੀ ਦੇ ਵਿੱਚ ਫਰਕ ਜਿਹੜਾ ਹੈ ਨਾ, ਉਹ ਸਿਰਫ ਉਸ ਤਾਕਤ ਦਾ, ਉਸ ਐਨਰਜੀ ਦਾ, ਉਸ ਫੋਰਸ ਦਾ ਹੋਣਾ ਜਾਂ ਨਾ ਹੋਣਾ ਹੀ ਆ। ਜੇ ਉਹ ਤਾਕਤ ਚੱਲ ਰਹੀ ਆ ਤੇ ਉਹ ਤੁਸੀਂ ਜ਼ਿੰਦਾ ਹੋ। ਜੇ ਤੁਹਾਡੇ ਵਿੱਚ ਉਹ ਤਾਕਤ, ਉਹ ਜਿਹੜੀ ਐਨਰਜੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕੋਈ ਐਸੀ ਸੁਪਰੀਮ ਫੋਰਸ ਜਿਹੜੀ ਕਿ ਦੁਨੀਆ ਵਿੱਚ ਵਗ ਰਹੀ ਆ, ਮਟੀਰੀਅਲਿਸਟਿਕ ਚੀਜ਼ ਹੈਗੀ ਆ, ਜਦੋਂ ਉਹ ਖਤਮ ਹੋ ਜਾਂਦੀ ਹੈ ਤੇ ਉਸ ਵੇਲੇ ਡੈਥ ਹੈ, ਉਹ ਤੋਂ ਪਹਿਲਾਂ ਵੀ ਕੁਛ ਨਹੀਂ। ਸੋ ਮੇਰਾ ਖਿਆਲ ਹੈ ਜ਼ਿੰਦਗੀ ਨੂੰ ਔਰ ਮੌਤ ਨੂੰ ਇਹਨਾਂ ਨੇ ਬਹੁਤ ਡਿਸਟਿੰਕਟਲੀ ਤਰੀਕੇ ਦੇ ਨਾਲ ਸਾਫ਼-ਸਾਫ਼ ਕਹਿ ਦਿੱਤਾ ਕਿ ਜ਼ਿੰਦਗੀ ਜਦੋਂ ਖਤਮ ਹੋ ਗਈ ਤੇ ਡੈਥ ਤੋਂ ਬਾਅਦ ਜੋ ਪਲਾਨ ਤੇ ਹਾਈਪੋਥੈਟੀਕਲ ਗੱਲਾਂ ਸਾਰੀਆਂ ਹੁੰਦੀਆਂ ਨੇ ਉਹਨਾਂ ਦਾ ਕੋਈ ਮਤਲਬ ਨਹੀਂ। ਰੀਅਲਿਸਟਿਕ ਚੀਜ਼ ਸਿਰਫ ਜ਼ਿੰਦਗੀ ਹੈ ਜਿਹੜੀ ਸਾਹਾਂ ਦੇ ਨਾਲ ਚੱਲਦੀ ਹੈ ਔਰ ਉਹ ਤੁਹਾਡੀ ਫਿਜ਼ੀਕਲ ਬਾਡੀ ਦੇ ਵਿੱਚ ਹੀ ਰੀਅਲਿਸਟਿਕ ਸਾਰਾ ਕੰਮ ਇੱਕ ਤਾਕਤ ਚੱਲ ਰਹੀ ਹੈ, ਉਸ ਕਰਕੇ ਹੋ ਰਿਹਾ। ਮਿਹਰਬਾਨੀ। अमृतपाल जी। पंडित जी मैं कोशिश करना। ਪਹਿਲੀ ਗੱਲ ਤੇ ਇਹਦੇ ਵਿੱਚ ਮੈਨੂੰ ਬੜੀ ਫੈਸੀਨੇਟ ਕੀਤੀ ਹੋਇਆ ਹੈ ਕਿ ਬੜੀ ਸੈਕੂਲਰ ਜਿਹਾ ਬੈਤ ਹੈ ਸੁਲਤਾਨ ਬਾਹੂ ਉਹਨਾਂ ਦਾ। ਔਰ ਉਹੀ ਰਿਕਰਿੰਗ ਥੀਮ ਹੈ ਕਿ ਉਹ ਜਿਹੜਾ ਆਰਗੇਨਾਈਜ਼ਡ ਰਿਲੀਜਨ ਹੈ ਤੇ ਉਹਦੇ ਰਿਚੁਅਲਿਸਟਿਕ ਜਿਹੜਾ ਉਹਨਾਂ ਦਾ ਸਟਰਕਚਰ ਹੈ ਉਹਦੀ ਇੱਥੇ ਨਿੰਦਿਆ ਕੀਤੀ ਹੈ। ਔਰ ਸਾਰਾ ਜਿਹੜਾ ਉਹਨਾਂ ਦਾ ਸਟ੍ਰੈਸ ਹੈ ਉਹ ਹੋਗਾ ਵੀ ਕਿ ਜਿਵੇਂ ਇੱਕ ਸ਼ੇਰ ਹੈਗਾ ਨਾ ਮੇਖਾ ਨੂਨ मीम राशिद ਦਾ कि कब लम्हा सफाक तुझे ताक ले राशिद, कब लम्हा सफाक तुझे ताक ले राशिद, सो लम्हा मौजूद में मौजूद रहा कर। ਉਹ ਮੈਨੂੰ ਲੱਗਾ ਕਿ ਜਿਵੇਂ ਉਹਨਾਂ ਨੇ ਇਹਦੇ ਵਿੱਚ ਕਹਿ ਰਹੇ ਨੇ ਕਿ ਜੋ ਜਿੱਥੇ ਤੁਸੀਂ ਹੈਗੇ ਹੋ ਐਟ ਯੂਰ ਪ੍ਰੈਜ਼ੈਂਟ, ਜਿੱਥੇ ਤੁਸੀਂ ਸਾਹ ਆ ਜਾ ਰਿਹਾ, ਜਿੱਥੇ ਤੁਸੀਂ ਜ਼ਿੰਦਾ ਹੋ, ਜੋ ਤੁਸੀਂ ਹਯਾਤੀ ਆਪਣੇ ਸੱਜੇ ਖੱਬੇ ਨੇਚਰ 'ਚ ਵੇਖਦੇ ਪਏ ਹੋ, ਇਹੀ ਸਭ ਕੁਛ ਹੈ। ਔਰ ਜੋ ਕੁਛ ਹੈਗਾ ਇਹੋ ਹੀ ਹੈ ਜਿਹੜਾ ਸਾਹ ਆ ਰਿਹਾ ਜਾ ਰਿਹਾ, ਜੋ ਤੁਸੀਂ ਇਸ ਐਕਸਪੀਰੀਅੰਸ 'ਚ ਗੁਜ਼ਰਦੇ ਪਏ ਹੋ। ਸਾਹ ਆ ਜਾਂਦੇ 'ਚ ਖੁਸ਼ੀ, ਗਮੀ ਔਰ ਆਲ ਜਿਹੜੇ ਰਿਲੇਟਡ ਇਮੋਸ਼ਨਸ ਨੇ ਜਿਹੜੇ ਜ਼ਿੰਦਗੀ ਨਾਲ ਜੁੜੇ ਨੇ, ਉਹ ਸਭ ਕੁਛ ਇਹੀ ਹੈ। ਔਰ ਅਗਰ ਤੁਸੀਂ ਸਮਝਦੇ ਹੋ ਕਿ ਤੁਸੀਂ ਰੱਬ ਦਾ ਰਾਜ਼ ਜਾਂ ਫਿਤਰਤ ਦਾ ਰਾਜ਼ ਤੁਸੀਂ ਮਰ ਕੇ ਪਾਣਾ ਹੈ, ਜਿਹੜਾ ਕਿ ਇੱਕ ਕੰਸੈਪਟ ਹੈ ਜਿਹੜਾ ਕਿ ਹਰ ਆਰਗੇਨਾਈਜ਼ਡ ਰਿਲੀਜਨ ਜਿਹੜਾ ਨਾ ਉਹ ਜ਼ੋਰ ਲਾ ਕੇ ਵੇਚਦਾ ਹੈ ਤਾਂ ਕਿ ਲੋਕਾਂ ਨੂੰ ਖੌਫ ਦੇ 'ਚ ਰੱਖ ਕੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਏ। ਤੇ ਇੱਥੇ ਉਹਨਾਂ ਨੇ ਕਿਹਾ ਵੀ ਕਿ ਤੁਸੀਂ ਇਸ ਖੌਫ ਤੋਂ ਆਜ਼ਾਦ ਹੋ ਕੇ ਤੇ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਜੋ ਰੱਬ ਦੇ ਤੇ ਫਿਤਰਤ ਦੇ ਤੇ ਨੇਚਰ ਦੇ ਜਿਹੜੇ ਅਗਰ ਤੁਸੀਂ ਰਾਜ਼ ਸਮਝਦੇ ਨੇ ਉਹ ਤੁਸੀਂ ਇੱਥੇ ਹੀ ਸਮਝਦੇ ਨੇ। ਸ਼ਾਹ ਹੁਸੈਨ ਵੀ ਇਸ ਚੀਜ਼ ਤੇ ਬਾਰ-ਬਾਰ ਜ਼ੋਰ ਪਾਉਂਦੇ ਪਏ ਨੇ। ਬੜਾ ਰਿਕਰਿੰਗ ਤੇ ਸੈਕੂਲਰ ਥੀਮ ਹੈ ਔਰ ਮਿਸਕਨਸੈਪਸ਼ਨ ਫੈਲਾਈ ਜਾਂਦੀ ਹੈ ਆਰਗੇਨਾਈਜ਼ਡ ਰਿਲੀਜਨ ਦੇ ਥਰੂ ਕਿ ਜਿਹੜੇ ਸੂਫੀ ਸਨ ਇੱਕ ਅਗਲੀ ਦੁਨੀਆ ਦਾ ਜਾਂ ਲਾਈਫ ਆਫਟਰ ਜਿਹੜੀ ਸੀ ਉਹਦਾ ਚੂੜਨ ਵੇਚਦੇ ਪਏ ਸਨ। ਮੈਂ ਸਮਝਣਾ ਵਾ
कि ये नहीं सीगा, बिल्कुल मिसकंसेप्शन है और जानबूझ के मिसकंसेप्शन ਜਿਹੜਾ ਆਰਗੇਨਾਈਜ਼ਡ ਰਿਲੀਜਨ ਫੈਲਾਉਂਦਾ ਹੈ। ਔਰ ਮੈਨੂੰ ਬਹੁਤ ਪਸੰਦ ਆਇਆ ਜਦੋਂ ਉਹਨਾਂ ਨੇ ਕਿਹਾ ਨਾ ਇਹੋ ਮੌਤ ਹਯਾਤੀ ਬਾਹੂ ਇਹੋ ਭੇਦ ਇਲਾਹੀ ਹੋ, ਕਿ ਜਿਹੜੇ ਵੀ ਰਾਜ ਨੇ, ਜਿਹੜੇ ਵੀ ਅਸੀਂ ਕਿਊਰੀਓਸਿਟੀਜ਼ ਨੇ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਮੂਵ ਕਰਦੀਆਂ, ਕਿਉਂਕਿ ਐਟ ਐਵਰੀ ਮੋਮੈਂਟ ਅਸੀਂ हैरान होने हैं, कोई खूबसूरत फुल देख लिया, कोई नेचर देख ली, कोई कायनात देख ली, आसमान देख लिया, प्लैनेट्स देख लिए, ਅਸੀਂ हैरान हो जाने हैं, ਅਸੀਂ ਉਹਦੇ ਭੇਤ ਜਾਣਨਾ ਚਾਹੁੰਦੇ ਹਾਂ। ਉਹਦੇ ਭੇਤ ਨਿਊਟਨ ਨੇ ਵੀ ਲੱਭੇ, ਉਹਦੇ ਭੇਤ तमाम ਸਾਇੰਟਿਸਟ ਨੇ ਲੱਗੇ, ਉਹਦੇ ਭੇਤ ਸਟੀਫਨ ਹਾਕਿੰਗ ਨੇ ਲੱਭੇ, ਔਰ ਇਹ ਭੇਤ ਲੱਭੇ ਜਾ ਰਹੇ ਨੇ। ਔਰ ਉਹ ਇਹੀ ਇਹਨਾਂ ਵੱਲ ਇਸ਼ਾਰਾ ਕਰਦੇ, ਵੈਰੀ ਪ੍ਰੋਗਰੈਸਿਵ ਐਂਡ ਸੈਕੂਲਰ ਬਾਤ ਲੱਗੀ ਮਨ ਪੜ੍ਹ ਕੇ, ਬਹੁਤ ਅੱਛਾ ਲੱਗਾ। ਔਰ ਮੁਰਸ਼ਦ ਜਿਹੜੀ ਹੈ ਉਹ ਤੇ ਗੱਲ ਬਹੁਤ ਵਾਰੀ ਹੋ ਚੁੱਕੀ ਹੈ ਔਰ ਬਹੁਤ ਹੋਣੀ ਹੈ। ਔਰ ਮੈਂ ਪਰਸਨਲੀ ਹੈਵਿੰਗ ਗੋਨ ਥਰੂ ਮਾਈ ਪਰਸਨਲ ਐਕਸਪੀਰੀਅੰਸ ਕਿ ਜੇ ਦੁਨੀਆ ਦੇ ਵਿੱਚ ਜਿਹੜੀ ਕੰਪਲੈਕਸ ਹੈ ਤੇ ਬੜੀ ਕਨਫਿਊਜ਼ਡ ਹੈ, ਔਰ ਜਿਹੜਾ ਆਰਗੇਨਾਈਜ਼ਡ ਰਿਲੀਜਨ ਦੇ ਜਿਹੜੇ ਥੋੜੇ ਨੇ ਉਹ ਹਰ ਪਾਸਿਓਂ ਮਾਰੇ ਜਾ ਰਹੇ ਨੇ, ਉਹਦੇ ਵਿੱਚ ਇੱਕ ਐਸੇ ਮੁਰਸ਼ਦ ਦਾ ਜਿਹੜਾ ਤੁਹਾਨੂੰ ਸੱਚੀ ਤੇ ਸੁੱਚੀ ਰਾਹ ਦਿਖਾਵੇ ਬੜਾ ਜ਼ਰੂਰੀ ਹੈ, ਮੈਂ ਨਾ ਕਹਿਣਾ ਚਾਹੂੰਗਾ। वैसे मैं ये बैत इसलिए सिलेक्ट किया सी कि ये इन्ना सीधा सीधा आइडियलिस्टिक रिलीजन दे खिलाफ जिहड़ा है वो सुल्तान बाहू दा बनदा कि मैं देखना चाहुंदा सा कि इहदी आइडियलिस्टिक इंटरप्रिटेशन किवें घेर घार के साडे दोस्त करनगे। जिहड़ी इहदी तशरीह मैं कर सकना वो बीबा जी पहले कर चुके और उन्हां दी तशरीह बिल्कुल बिल्कुल दुरुस्त और सही है। ਉਹਦੇ ਚ ਮੈਂ ਕੋਈ ਖਾਸ ਐਡ ਨਹੀਂ ਕਰ ਸਕਦਾ, ਬਸ ਮੈਂ ਤੁਹਾਨੂੰ ਇਹਦੀ ਬੈਕਗ੍ਰਾਉਂਡ ਦੱਸ ਸਕਦਾ ਹੈ ਕਿ ਜਿਹੜੀ ਇੰਡੀਅਨ ਫਿਲਾਸਫੀ ਹੈ ਉਹਦੇ ਵਿੱਚ ਇਹ ਜਿਹੜੀ ਆਈਡਲਿਸਟਾਂ ਤੇ ਮਟੀਰੀਅਲਿਸਟਾਂ ਦੇ ਵਿੱਚ ਜਿਹੜੀ ਡਾਇਲਾਗ ਹੈ ਜਾਂ ਜਿਹੜੀ ਜੰਗ ਹੈ ਉਹ ਕਈ ਹਜ਼ਾਰ ਸਾਲ ਤੋਂ ਚੱਲ ਰਹੀ ਹੈ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਲੋਕ ਆਇਤਾ ਵਾਲੇ ਲੋਕ ਜਿਹੜੇ ਨੇ, ਜਿਹੜੇ ਤੰਤਰਵਾਦ ਵਾਲੇ ਨੇ, ਜਿਹੜੇ ਉਸ ਫਲਸਫੇ ਦੇ ਲੋਕ ਨੇ, ਉਹ ਸਮਝਦੇ ਨੇ ਕਿ ਜੋ ਇਨਸਾਨ ਦੇ ਅੰਦਰ ਜੋ ਹੋ ਰਿਹਾ ਹੈ, ਜੋ ਇਹ ਸਾਹ ਆ ਤੇ ਜਾ ਰਿਹਾ ਹੈ, ਜੋ ਇਹੋ ਹੀ ਬੇਸ ਹੈਗੀ ਹੈ ਹਰ ਸ਼ੈ ਨੂੰ ਸਮਝਣ ਦੀ। ਤੇ ਦੇਖੋ ਨਾ, ਆਮ ਤੌਰ ਦੇ ਉੱਤੇ ਜਿਹੜੇ ਜਦੋਂ ਕਹਿੰਦੇ ਸੀਨੇ ਵਿੱਚ, ਤੇ ਉਹ ਜਦੋਂ ਆਮ ਆਰਗੇਨਾਈਜ਼ਡ ਰਿਲੀਜਨ ਦੇ ਲੋਕ ਜਦੋਂ ਇਹ ਕਹਿੰਦੇ ਨੇ ਤੇ ਉਹ ਕਹਿੰਦੇ ਨੇ ਜੀ ਸੀਨੇ ਵਿੱਚ ਤੇ ਰੱਬ ਰਹਿੰਦਾ ਹੈ। ਮਤਲਬ ਉਹਨਾਂ ਦਾ ਇਹ ਹੁੰਦਾ ਕਿ ਉਹ ਸੀਨੇ ਵਿੱਚ ਰਹਿੰਦਾ ਹੈ ਤੇ ਉਹ ਸੀਨੇ ਵਿੱਚ ਰਹਿ ਕੇ ਤੁਹਾਨੂੰ ਚਲਾਉਂਦਾ ਹੈ, ਤੇ ਉਹ ਕਿਤੋਂ ਬਾਹਰੋਂ ਆ ਕੇ ਤੁਹਾਡੇ ਅੰਦਰ ਬੈਠਾ ਹੈ। ਵੈਸੇ ਇਹ ਦਿਲਚਸਪ ਗੱਲ ਹੈ ਕਿ ਇਹ ਵੀ ਮੰਨਦੇ ਨੇ ਕਿ ਉਹ ਸੀਨੇ ਵਿੱਚ ਬੈਠਾ ਹੈ ਤੇ ਉਹਦੇ ਹੁੰਦਿਆਂ ਬੇਈਮਾਨੀਆਂ ਵੀ ਸਾਰੀਆਂ ਕਰ ਜਾਂਦੇ ਨੇ। ਉਦੋਂ ਧਿਆਨ ਵੀ ਨਹੀਂ ਜਾਂਦਾ ਉਹਨਾਂ ਦਾ ਕਿ ਸੀਨੇ ਵਿੱਚ ਬੈਠਾ। ਮਤਲਬ ਕੰਟਰਾਡਿਕਸ਼ਨ ਉਹਨਾਂ ਦੀ ਦੇਖੋ ਨਾ ਤੁਸੀਂ। ਤੇ ਖੈਰ ਇਹ ਅਮਰਜੀਤ ਜੀ ਨੇ, ਬੀਬਾ ਜੀ ਨੇ ਇਹਦੀ ਤੇ ਬੜੀ ਠੀਕ ਤਸ਼ਰੀਹ ਕਰ ਦਿੱਤੀ ਹੈ ਔਰ ਠੀਕ ਹੈ, ਬਸ ਗੱਲ ਹੋ ਗਈ। डॉक्टर साहब मैं एक कमेंट करना चाहता हूँ। लास्ट टाइम ਤੁਸੀਂ ਕਿਹਾ ਸੀ ਕਿ ਮੈਂ 5 ਮਿੰਟ ਬੈਠਾ ਜੀ, ਮੈਂ ਨਮਾਜ਼ ਪੜ੍ਹ ਕੇ ਆਇਆ, ਤੇ ਨਮਾਜ਼ ਪੜ੍ਹ ਕੇ ਆ ਕੇ ਬੰਦਾ ਫਿਰ ਹੁੰਦਾ ਹੁੰਦਾ। दैट्स वेरी sarcastic और ਇਹਦਾ ਆਮ ਜਿਹਾ ਐਕਸਪੀਰੀਅੰਸ ਹੈ। ਲੇਕਿਨ ਲੋਕ ਪਤਾ ਨਹੀਂ ਜਾਣਬੁੱਝ ਕੇ ਖਬਰਾਂ ਕੀਤੀਆਂ ਜਾਂ ਸਾਡੇ ਬਿਹੇਵੀਅਰ ਐਡੇ ਆਟੋਮੇਟਿਡ ਹੋ ਚੁੱਕੇ ਨੇ ਰਿਸਪੌਂਸ ਉਹਦੇ, ਕਿ ਅਸੀਂ ਉਹਨੂੰ ਟੀਂਜ ਲੈਣੇ ਪਿਆ। ਐਡੀ ਵੱਡੀ ਕੰਟਰਾਡਿਕਸ਼ਨ ਜਿਹੜੀ ਹਰ ਰੋਜ਼ ਅਸੀਂ 5 ਵਾਰੀ ਵੇਖਦੇ ਹਾਂ ਕਈ ਬੰਦਿਆਂ 'ਚ। ਅਕਸਰੀਅਤ ਦੇ ਵਿੱਚ ਇੰਝ ਹੀ ਹੁੰਦਾ ਹੈ। ਔਰ ਇਹ ਹੈ ਕਿ ਤੁਸੀਂ ਅਗਰ ਫਰਜ਼ ਕਰੋ ਆਪਣੇ ਆਪ ਨੂੰ ਧੋਖਾ ਦੇਣ ਦੀ ਆਦਤ ਪਾ ਲਓ
ਤੇ ਉਹ ਵੀ ਪੈ ਜਾਂਦੀ ਹੈ ਜਿਹੜੀ ਕਿ ਇਹ ਇਹਨਾਂ ਸਾਰਿਆਂ ਨੇ ਪਾਈ ਆਪਣੇ ਆਪ ਨੂੰ। ਮਤਲਬ ਰੱਬ ਦੇਖ ਵੀ ਰਿਹਾ ਹੈ, ਰੱਬ ਸੀਨੇ ਦੇ ਵਿੱਚ ਵੀ ਹੈ, ਤੇ ਉਹਦੇ ਸਾਹਮਣੇ ਸਾਰਾ ਕੁਝ, ਸਾਰੇ ਹੋ ਭੈੜੇ ਵੀ- ਕੰਮ ਵੀ ਕਰੀ ਜਾ ਰਹੇ ਨੇ। ਵਾਹ ਡਾਕਟਰ ਸਾਹਿਬ ਇੱਕ ਇਸ ਬੰਦ ਬਾਰੇ ਆਪਣਾ ਦੱਸੋ ਕਿ ਇਹਨਾਂ ਨੇ 2 ਵਾਰੀ ਯੂਜ਼ ਕੀਤਾ ਕਿ ਇਹੋ ਭੇਤ ਇਲਾਹੀ, ਇਹੋ ਸਿਰ ਇਹ ਰੈਪ- ਇਲਾਹੀ। ਇਹ ਵੈਸੇ इसमें आजम दा सिरे इलाही होना, मौत हयाती दा भेद होना, ये एक तरह थोड़ी जी रेपिटेशन भी है इन्हां दोनों लाइनां दे विच। पहले च इसमें आजम दे हवाले नाल सिरे इलाही नूं कहा गया, दूजी विच मौत हयाती नाल, पर इहदे च थोड़ी जी रेपिटेशन है वा, क्योंकि सिरे इलाही जिहड़ा है वो पंजाबी च भेत इलाही है। ਮੈਂ ਗੱਲ ਕਰ ਰਿਹਾ ਸੀ ਕਿ ਇੰਨੇ ਵੱਡੇ ਸ਼ਾਇਰ ਦੇ ਹੋਣ ਦੇ ਕਰਕੇ ਉਹਨਾਂ ਨੇ 2 ਲਾਈਨਾਂ ਬਾਰ-ਬਾਰ ਯੂਜ਼, 4 ਲਾਈਨਾਂ ਵਿੱਚੋਂ 2 ਲਾਈਨਾਂ ਰਿਪੀਟ ਕਰ ਦਿੱਤੀਆਂ। ਇਹ ਵੀ ਹੋ ਸਕਦਾ ਹੈ, ਇਹ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਰੀਪਰੋਡਿਊਸ ਕੀਤਾ ਜਾਂ ਕਾਪੀ ਕੀਤੀ ਉਹਨਾਂ ਨੇ ਗਲਤੀ ਕਰ ਦਿੱਤੀ ਹੋਵੇ। ਆਮ ਤੌਰ ਤੇ ਉਹ ਵੱਡਾ ਸ਼ਾਇਰ ਇਹ ਕੰਮ ਕਰਦਾ ਨਹੀਂ ਹੈ ਕਿ ਉਹ ਇਸ ਤਰ੍ਹਾਂ ਰਿਪੀਟ ਕਰੇ एक ही गल नूं। पर मे बी डॉक्टर साहब मे बी और स्ट्रेस करना चाह रहे हो एस पॉइंट, मतलब जो भी है, लेकिन ये शायरी विच इनू एक डिफेक्ट समझा जाएगा अगर तुसी एक ही थीम नूं एक ही तरह नाल दोहराओ 2 बारी, ते वो कोई ਵੱਡੀ ਸ਼ਾਇਰੀ ਨਹੀਂ ਕਵਾਏਗੀ। ਮਤਲਬ ਇਹ ਆਪਣੀ ਜਗ੍ਹਾ ਤੇ ਹੈਗਾ, ਇਹ ਗੱਲ ਸਹੀ ਹੈ। ਟੈਕਨੀਕਲੀ that is true, ਪਰ ਮੈਨੂੰ ਇਹ ਲੱਗਦਾ ਕਿ ਇਹਨਾਂ ਸੁਲਤਾਨ ਬਾਹੂ ਵਾਸਤੇ this is such an important point ਕਿ ਵੀ ਉਹ ਉਹਨੂੰ ਸਟ੍ਰੈਸ ਕਰਕੇ he wants to hammer it home ਕਿ ਜਿਹਨੂੰ ਇਸਮੇ ਆਜ਼ਮ ਨੇ ਮਤਲਬ ਕਿ ਨਹੀਂ ਪਹਿਲੀ ਸਮਝ ਆਈ ਤੇ ਉਹ ਫਿਰ ਉਹਨਾਂ ਨੇ ਰਿਪੀਟ ਕੀਤੀ ਕਿ this is it, listen to me, ਇਹ ਗੱਲ ਹੈਗੀ ਹੈ ਉਹਨਾਂ ਨੇ। I mean, ਇਹ ਤੇ ਹੈ ਹੀ ਹੈ, ਇਹ ਤੇ ਹੈ ਹੀ ਹੈ। ਦੇਖੋ ਜੀ ਗੱਲ ਇਹ ਹੈਗੀ ਹੈ ਕਿ ਕੋਈ ਵੀ ਬੰਦਾ ਤੇ ਸ਼ਾਇਰ ਹੋਵੇ ਜਾਂ ਵੱਡਾ ਹੋਵੇ, ਜਿੰਨਾ ਵੀ ਮਰਜ਼ੀ ਵੱਡਾ, ਕੋਈ ਪਰਫੈਕਟ ਤੇ ਨਹੀਂ ਨਾ ਹੈਗਾ, ਆਖਰ ਉਹ ਬੰਦਾ ਹੀ ਹੈ ਨਾ। ਹਾਂਜੀ ਨਾਲ ਸਰ ਜੀ, ਇਹ ਤਾਂ I mean the poetry ਤੇ ਸਿਰਫ ਇੱਕ ਵਹੀਕਲ ਹੈ for him to ਆਪਣਾ, ਉਹਨਾਂ ਨੇ ਆਪਣਾ point across ਕਰਨਾ ਹੈ, so it's just a vehicle for him। ਉਹ poetry ਖਾਤਰ ਨਹੀਂ, ਮਤਲਬ ਇਹ ਹੈ ਕਿ ਇੱਕ ਖਾਸ ਮੂਡ ਦੇ ਵਿੱਚ, ਖਾਸ ਰੌਲ 'ਚ ਸ਼ਾਇਰੀ ਲਿਖੀ ਜਾਂਦੀ ਹੈ, ਭਾਵੇਂ ਉਹ ਮੈਂ ਲਿਖਾਂ ਜਾਂ ਉਹ ਕੋਈ ਹੋਰ ਲਿਖੇ, ਜਾਂ ਉਹ ਵਾਰਿਸ ਸ਼ਾਹ ਲਿਖੇ ਜਾਂ ਸੁਲਤਾਨ ਬਾਹੂ ਲਿਖੇ, ਤੇ ਉਹਦੇ ਵਿੱਚ ਜਿਵੇਂ ਚੀਜ਼ਾਂ ਉਸ ਵੇਲੇ ਉਸ ਲਮਹੇ 'ਚ ਤੁਹਾਨੂੰ ਨਜ਼ਰ ਆਉਂਦੀਆਂ ਨੇ ਜਾਂ ਤੁਹਾਡੇ ਤੇ ਖੁੱਲ੍ਹਦੀਆਂ ਨੇ, ਤੁਸੀਂ ਉਹ ਸਮਝਦੇ ਹੋ ਠੀਕ। ਚਲੋ ਜੀ, ਖੈਰ ਠੀਕ ਹੋ ਗਿਆ ਫਿਰ, ਓਕੇ, ਬਾਏ ਬਾਏ। ਬਹੁਤ ਅੱਛਾ ਜੀ ਸਰ, ਬੜੀ ਬੈਤ ਪਸੰਦ ਆਈ, I like this one। ਤੁਹਾਨੂੰ ਮੈਂ ਡਿਫਰੈਂਟ ਭੇਜੀ ਸੀ, ਪਰ ਤੁਸੀਂ ਇਹ ਚੂਜ਼ ਕਰਕੇ ਮੈਂ ਭੇਜੀ। ਮੈਂ ਦੇਖ ਰਿਹਾ ਸਾਂ ਕਿ ਮੈਂ ਤੁਹਾਨੂੰ ਦੂਸਰੀ ਭੇਜੀ ਸੀ, ਉਹ ਵੀ ਸੀਨ ਤੋਂ ਸਟਾਰਟ ਸੀ। ਰਿਕਾਰਡਿੰਗ ਬੰਦ ਕਰ ਲਓ, ਰਿਕਾਰਡਿੰਗ ਬੰਦ ਕਰ ਦਿਓ। ਮੈਂ ਜਾਣ ਬੁੱਝ ਕੇ ਇਹ ਭੇਜੀ ਸੀ। ਠੀਕ, ਥੈਂਕ ਯੂ, ਓਕੇ ਜੀ, ਗੁੱਡ ਬਾਏ ਜੀ, ਰੱਬ ਰੱਖ।